माशाल्लाह जी माशाल्लाह अल्हम्दुलिल्लाह जी माशाल्लाह टेबल जड़ा ना साडा इंज सज गया वा। मैं छोटा जिहा सी 6ਵੀਂ 7ਵੀਂ ਕਲਾਸ 'ਚ ਪੜ੍ਹਦਾ ਸੀ ਤੇ ਮੇਰਾ ਕਲਾਸ ਫੈਲੋ ਸੀ ਗਵਾਂਢੀ ਦਾ। ਉਹਨੇ ਇੱਕ ਖੇੜੀ ਲਈ ਸੀ, ਉਹ ਮੈਨੂੰ ਬੜੀ ਪਸੰਦ ਆਈ। ਮੈਂ ਅੰਮੀ ਨੂੰ ਕਿਹਾ ਮੰਮੀ ਮੈਂ ਉਹਦੇ ਨਾਲ ਦੀ ਖੇੜੀ ਲੈਣੀ। ਉਦੋਂ ਰੂਮਾਂ ਦਾ ਦੌਰ ਹੁੰਦਾ ਸੀ, ਕਪਾਹਾਂ ਚੁਗਦੀਆਂ ਸੀ ਬੀਬੀਆਂ ਤੇ ਅੰਮੀ ਕਹਿੰਦੀ ਮੈਂ ਕਪਾਹ ਚੁੱਕ ਕੇ ਆਉਂਦੀ ਹਾਂ ਨਾ ਤੇ ਫਿਰ ਆਪਾਂ ਚੱਲਾਂਗੇ ਸਟੇਸ਼ਨ ਤੇ। ਸਾਡੇ ਕੋਲ ਜੀ ਕੰਜਵਾਣੀ ਸਟੇਸ਼ਨ ਦੇ ਕਰੀਬ ਪੈਂਦਾ ਸੀ ਤੇ ਉੱਥੋਂ ਜਾ ਕੇ ਤੈਨੂੰ ਜੁੱਤੀ ਲੈ ਦਿਆਂਗੇ। 5-6 ਦੁਕਾਨਾਂ ਸੀ, ਜੁੱਤੀ ਨਹੀਂ ਲੱਭੀ ਉਹਦੇ ਨਾਲ ਦੀ। ਮੈਂ ਅੰਮੀ ਨਾਲ ਰੋ ਕੇ ਤੇ ਅੰਮੀ ਮੈਨੂੰ ਘਰ ਲੈ ਕੇ ਆ ਗਿਆ। ਅੰਮੀ ਕਹੇ ਆਪਣੀ ਕਿੰਨੀ ਔਲਾਦ ਕਿਸੇ ਦੀ 3 ਬੱਚੇ 4 5 6 8 10 ਉਹਨਾਂ ਦੀ ਖੁਆਇਸ਼ ਪੂਰੀ ਕਰਦੇ ਨੇ ਤੇ ਇੰਨੇ ਬੱਚੇ ਹੋ ਕੇ ਇੱਕ ਮਾਂ-ਬਾਪ ਨੂੰ ਨਹੀਂ ਸਪੋਰਟ। ਮੋਟੀ ਆ ਇਹ ਵੀ ਮੋਟੀ ਆ ਮਲਟੀ ਕਲਰ ਲੈ ਜਾ ਕੇ ਹਰ ਸੂਟ ਨਾਲ ਪਾਈ ਜਾਵੇ ਹੈ। ਇਹ ਦੇਖ ओपन कर ਵੱਡੇ 12 ਲੈ ਜਿੱਦਾਂ ਉਹ 2-2 3-3 ਚੜਾ ਰਹੀ ਨਾ ਉਦਾਂ ਚੜਾ। बिस्मिल्लाहिर्रहमानिर्रहीम अस्सलाम वालेकुम। उम्मीद करती मेरे भैन भाई ठीक होंगे। अल्हम्दुलिल्लाह से भी ठीक है। अल्लाह पाक थानू खुश रखे आबाद रखे जी। आज दा व्लॉग करते हैं स्टार्ट। व्लॉग करते हैं स्टार्ट। आज दा व्लॉग करते हैं स्टार्ट। आज दा व्लॉग करते हैं स्टार्ट है ना। बोलो आज दा व्लॉग करते हैं स्टार्ट। माशाल्लाह जी अम्मी भी आ गए तो मेरी तो यही ख्वाहिश होंगी कि ना अम्मी दोने ने कई मेरे को रहन तो मैं इन्हां दी खिदमत करा ते जिहदे घर बजुर्ग ने ना और जिन्नी तुहाडे कोल रज के खिदमत कर हुंदी ना कर लो, क्योंकि इदां दीयां नेमतां जिहड़ियां ना किस्मत वालियां नूं मिलदियां। जी भी आ गए तो हुण ना बैठ के तो नाश्ता करेंगे। अम्मा जी इत्थे फीडे च बैठ जाओ। ਅੱਜ ਮੁਕੱਦਸ ਟਰੰਕ ਅੰਮੀ ਦਾ ਖੋਲ ਕੇ ਨਾ ਟਰੰਕ ਹੀ ਖੋਲਣਾ ਬੈਗਾਂ 'ਚ ਹੀ ਪਈਆਂ ट्रंक च रखी है ना ਖੋਲ ਕੇ ਤੇ ਅੰਮੀ ਨੂੰ ਚਾਬੀ ਨਹੀਂ ਅੰਮੀ ਦੇਂਦੀ, ਕਹਿੰਦੀ ਮੇਰਾ ਵਿੱਚ ਸੋਨਾ ਤੁਸੀਂ ਕਾਇ ਖਾਣਾ ਇਹਨੂੰ ਫੜ। सोने तरह चादर संभालियां। ਮੈਂ ਆਖਿਆ ਜ਼ਿੰਦਗੀ ਦਾ ਪਤਾ ਕੋਈ ਨਹੀਂ ਅੰਮੀ, ਚਲੋ ਜਿਹੜੀ ਚੀਜ਼ਾਂ ਹੈਗੀਆਂ ਤੁਸੀਂ ਉਹ ਤੇ ਇਸਤੇਮਾਲ। माशाल्लाह जी माशाल्लाह ਜਦੋਂ ਦੀ जन्नत पैदा हुई है ना मैं ਉਹਦੇ ਸਿਰ 'ਚ ਨਾ ਕੰਘੀ ਨਹੀਂ ਕੀਤੀ। ਅੱਜ ਮੈਂ ਪਹਿਲੀ ਵਾਰੀ ਕੀਤੀ ਤੇ ਮਾਸ਼ਾਅੱਲਾ ਮੇਰੀ ਬੇਟੀ ਬਹੁਤ ਪਿਆਰੀ ਲੱਗਦੀ ਤੇ ਤੁਸੀਂ ਮਾਸ਼ਾਅੱਲਾ ਜ਼ਰੂਰ ਕਹਿਣਾ ਵਾ। ਮਾਸ਼ਾਅੱਲਾ ਮੇਰਾ ਪਿਆਰਾ ਬੇਬੀ ਕਿੰਨਾ ਪਿਆਰਾ ਲੱਗ ਰਿਹਾ ਮਾਸ਼ਾਅੱਲਾ ਹੈ ਨਾ। ਸੋਹਣਾ ਸੂਟ ਪਾਇਆ है ना, सोनी कंघी ਕੀਤੀ है ना किसके पास बैठे हो? आपा के पास बैठे हैं, आपा के पास। ਅਲਹਮਦੁਲਿਲਾ ਜੀ ਅੰਮਾ ਜੀ ਨੂੰ ਮੈਂ ਚਾਰਪਾਈ ਡਾ ਕੇ ਨਾ ਤੇ ਧੁੱਪੇ ਬਿਠਾ ਦਿੱਤਾ ਵਾ, ਖਾਣ ਛਣ ਖਿਲਾ ਦਿੱਤਾ ਵਾ ਤੇ ਹੁਣ ਨਾ ਅਸੀਂ ਚੱਲੇ ਸੀ ਬਾਜ਼ਾਰ। ਤੇ ਅਸਲ 'ਚ ਬਾਜ਼ਾਰ ਚੱਲੇ ਸੀਗੇ, ਇਮਰਾਨ ਦਾ ਜਿਹੜਾ ਗਿਫਟ ਆਇਆ ਸੀ ਨਾ ਸੂਟ, ਉਹ ਅਸੀਂ ਕਹਿ ਕੇ ਚਲੋ ਨਾ 10 ਦਿਨ ਦੇ ਦਿੰਦੇ ਆ ਤੇ ਸੂਟ ਸੀਪ ਜਾਊਗਾ ਨਾ ਤੇ ਸਰਦੀ ਹੈਗੀ ਆ ਤੇ ਆਰਾਮ ਨਾਲ ਮਜ਼ੇ ਨਾਲ ਸੂਟ ਸੋਹਣਾ ਸੂਟ ਪਾਈਓ। ਤੇ ਮੈਂ ਕਿਹਾ ਸਾਨੂੰ ਵੀ ਨਾਲ ਲਈ ਆਓ ਫਿਰ। ਤੇ ਹੁਣ ਅੰਮੀ ਹੁਣਾਂ ਕੋਲ ਪੁੱਛਦੇ ਆ, ਅੰਮੀ ਹੁਣਾਂ ਵਾਸਤੇ ਨਾ ਕੁਝ ਖਾਣ ਪੀਣ ਦਾ ਵੀ ਲਿਆਵਾਂਗੇ, ਫਰੂਟ ਵਗੈਰਾ। ਅੰਮੀ ਦੱਸੋ ਕਿਹੜਾ ਫਰੂਟ ਖਾਣਾ? ਸੋਹਣੇ ਤੇ ਅੰਮੀ ਸਾਰੇ ਫਰੂਟ, ਨਾਮ ਦੱਸੋ ਫਰੂਟ ਦਾ। सूट का नाम लेंगे तो ਫਰੂਟ वो तो मैंने पता है जी वो लग ਨਹੀਂ, ਫਰੂਟ ਦੱਸੋ ਨਾ ਕਿਹੜਾ ਲੈਣਾ ਵਾ। ਮਤਲਬ ਹੈ ਕਿ ਸੇਬ ਲੈਣਾ, ਮਾਲਟੇ ਲੈਣੇ ਆ ਤੁਹਾਨੂੰ, ਜਿਹੜੀ ਚੀਜ਼ ਕਹਿੰਦੇ ਫਰੂਟਰ ਮਾਲਟਾ ਜਿਹੜਾ ਮਿੱਠਾ ਹੁੰਦਾ ਉਹ ਲੈਣਾ। 2-3 वो ले ले, 2 सेब ले ले बस। ਅੱਛਾ 2-3 ਫਰੂਟਰ ਲੈ ਲਈ, 2-3 ਸੇਬ ਲੈ ਲਈਏ। हाँ बस घने ना होए। ਗਣੇ ਨਾ ਹੋਣ। ਅੱਛਾ ਤੁਸੀਂ ਖਾਣਾ ਦੋਵਾਂ ਭੈਣਾਂ, ਸਾਨੂੰ ਨਹੀਂ ਖਾਣ ਦੇਣਾ। नहीं तो भी खा लिया ਹਾਂ ਤਾਂ ਮੁੜ 2-3 ਕੀ ਕਰਨੇ, 4 ਆਪਾਂ ਬੰਦੇ ਆ। आए बड़े पैसे साए लग गए। ਲੈ ਤੇ ਨਾਲੇ ਜਿਹੜੀ ਅਸਲ ਗੱਲ ਹੈ ਜੀ ਅੰਮੀ ਵਾਸਤੇ ਲੈਣਾ ਜੀ ਅਸੀਂ ਸੂਟ ਵੀ, ਸੱਚ ਉਹਦਾ ਤਾਂ ਚੇਤਾ ਹੀ ਕੋਈ ਨਹੀਂ। ਅੰਮੀ ਵਾਸਤੇ ਜੀ ਇੱਕ ਸਰਦੀਆਂ ਵਾਲਾ ਸੂਟ ਲੈਣਾ ਤੇ ਅੰਮੀ ਨੇ ਵੈਸੇ ਨਾ ਤੇ ਅੰਮੀ ਕਹਿੰਦੇ ਕਿ ਤੇਜ਼ ਰੰਗ ਹੋਵੇ ਤੇ ਥੋੜਾ ਨਹੀਂ ਆਪ ਦੀ ਮਰਜ਼ੀ ਤੇ ਲੈ ਆਵਾਂਗੇ ਜਿਹੜਾ ਅੰਮੀ ਨੂੰ ਸੂਟ ਕਰਦਾ ਹੋਇਆ ਉਹ ਸੂਟ ਲੈ ਨੇ ਤਾਂ ਖਿਲੇ ਹਾਂ ਅੰਮੀ ਦਰਸਲ ਅੱਗੇ ਕਹਿ ਰਹੇ ਸੀ ਇਹਦੇ ਨਾਲ ਦਾ ਸੂਟ ਲੈ ਦਿਓ। ਹਾਂਜੀ ਅੰਮੀ ਤੁਸੀਂ ਕਿਹੜਾ ਕਹਿ ਰਹੇ ਸੀ ਸੂਟ ਲੈ ਦਿਓ, ਕਿਹੜੇ ਰੰਗ ਦਾ? इधर दा हाँ इधर दा ले। ਰੰਗ ਇਹ ਹੋਵੇ? नहीं चिट्टा दोगदा नहीं है। ਨਹੀਂ ਰੰਗ ਇਦਾਂ ਦਾ ਹੀ ਮਿੱਸਾ ਜਿਹਾ ਰੰਗ ਹੋਵੇ ਕੋਈ ਹੈ। ਆ ਜਿੱਦਾਂ ਹੁਣ ਅੰਮੀ ਰੰਗ ਆ ਨਾ, ਹੁਣ ਥੋੜਾ ਰੰਗ ਚੇਂਜ ਕਰੋ। ਸਾਰੇ ਸੂਟਾਂ ਦਾ ਰੰਗ ਇਦਾਂ ਇੱਕੋ ਜਿਹਾ, ਇੱਕ ਇਹ ਤੁਹਾਡਾ ਰੰਗ ਇਦਾਂ, ਇੱਕ ਉਹ ਧੋਤਾ ਖੜਾ ਅੰਮੀ ਦਾ ਉਹ ਵੀ ਇਦਾਂ ਦਾ ਰੰਗ ਹੈ। ਹਾਂਜੀ ਫਿਰੋਜ਼ੀ ਕਲਰ ਦਾ। ਲਓ ਜੀ ਅੰਮੀ ਨੇ ਕਿਹਾ ਫਿਰੋਜ਼ੀ ਕਲਰ ਦਾ, ਠੀਕ ਹੋ ਗਿਆ। ਚੱਲ ਜੀ ਆ ਸੱਟ ਚੱਕ ਗਿਫਟ ਮੇਰਾ ਤੇ ਚਲੀਏ ਨਾਲ। ਜਦੋਂ ਵੀ ਜਾਣਾ ਹੈ ਨਾ ਜੀ ਇਹਨੇ ਧੱਕੇ ਨਾਲ ਤਿਆਰ ਹੋ ਜਾਣਾ। ਲੈ ਇਹ ਲਾ ਦੇ, ਉਦਾਂ ਵਿਚਾਰੀ ਦੀ ਸਿਰ ਨੂੰ ਦਰਦ ਹੋ ਜਾਂਦੀ ਹੈ। टोपी तो करा ਚਲੀਏ। ਨਹੀਂ ਮੈਂ ਅੰਮੀ ਨੂੰ ਅੰਮੀ ਆਹ ਵਾਲੀ ਚੂੜੀ ਨੂੰ ਲਾ ਕੇ ਦੇ ਦੇ। ਚੂੜੀ ਨੂੰ ਕੀ ਕਰਨਾ? ਅੰਮੀ ਵਾਸਤੇ ਮੈਂ ਕਿ ਸੂਟ ਲਵਾਂਗੇ ਤੇ ਨਾਲ ਚੂੜੀਆਂ ਵੀ ਲੈ ਆਵਾਂਗੇ।
ਵਾਹ ਭਾਈ ਵਾਹ, ਕੀ ਬਾਤ ਹੈ। ਨੋ ਹੋਵੇ ਤਾਂ ਇਦਾਂ ਦੀ ਹੋਵੇ ਹੈ। ਇਦਾਂ ਦੀ ਲੈ ਲਿਆ ਠੀਕ ਹੋ ਇਹਦੀਆਂ ਮੋਟੀਆਂ ਹਾਂ ਐਸੇ ਮੋਟੀਆਂ। ਆ ਮੋਟੀਆਂ ਜਿਹੜੀਆਂ ਨੇ ਇਹ ਜ਼ਿਆਦਾ ਮਜ਼ਬੂਤ ਰਹਿੰਦੀਆਂ ਹਾਂ, ਚਲੋ ਇਹਦੇ ਨਾਲ ਹੀ ਲੈ। ਨਾ ਟੁੱਟ ਜਾਂਦੀਆਂ। ਜਿੱਦਾਂ ਦਾ ਸੂਟ ਉਦਾਂ ਦੀ ਚੂੜੀਆਂ। ਚਲ ਆ ਮੈਂ ਬਾਂਹ 'ਚ ਪਾ ਲੈਣੀ ਹੈ, ਦਿਖਾ ਕੇ ਤੇ ਲੈ ਲਾਂਗੇ। ਚਲੋ ਮੇਰਾ ਬਲਕਿ ਮੇਰਾ ਸਨਾਪ ਇੱਕ ਹੀ ਅਸੀਂ ਨਹੀਂ ਤੂੰ ਲੈ ਚੱਲ ਨਾਲ ਹੀ ਸਹੀ ਹੈ। ਫਿਰ ਜੇ ਲੈਣੀਆਂ ਨਾਲ ਹੀ ਲੈ ਜਾ, ਇਹਦੇ ਨਾਲ ਹੀ ਲਈ। ਹਾਂ ਖੁੱਲੀਆਂ ਸਹੀ ਹੈ ਨਾ ਅੰਮੀ? ਖੁੱਲੀਆਂ ਸਹੀ ਅੰਮੀ, ਤੰਗ ਨਾ ਟੋਟੀਆਂ ਦੀ ਪਾਉਣ ਲੱਗੇ ਫਿਰ ਉਹ ਹੱਥ ਹਾਂ ਵੱਜ ਜਾਂਦੀ। ਚੱਲ ਚਲੀਏ ਮੁਕੱਦਸ। ਅਸੀਂ ਨਾ ਆਉਂਦੇ ਆ ਬਾਜ਼ਾਰ ਹੋ ਕੇ ਨਾ, ਤੇ ਫਿਰ ਮੈਂ ਆਣ ਕੇ ਤੁਹਾਡੇ ਸਿਰ ਤੇ ਤੇਲ ਵੀ ਲਾ ਦੂੰਗੀ ਦੋਨਾਂ ਅੰਮੀਆਂ ਦੇ, ਤੇ ਨਾਲੇ ਫਿਰ ਪਰਾਂਦੀਆਂ ਵੀ ਪਾ ਦੂੰਗੀ। ਠੀਕ ਹੋ? ਦੇਖ ਚੂੜੀਆਂ ਦੀ ਦੁਕਾਨ ਤੇ ਜੇ ਅਸੀਂ ਪਹੁੰਚ ਆਏ ਹਾਂ ਤੇ ਚੂੜੀਆਂ ਮਾਸ਼ਾਅੱਲਾ ਮੋਟੀਆਂ ਲੈਣੀਆਂ। ਆਹ ਦੇਖਾ ਮੋਟੀ ਆ, ਇਹ ਵੀ ਮੋਟੀ ਆ, ਇਹ ਵੀ ਮੋਟੀ ਆ। ਆਹ ਮਲਟੀ ਕਲਰ ਲੈ ਲੈ ਜਾ ਕੇ, ਹਰ ਸੂਟ ਨਾਲ ਪਾਈ ਜਾਵੇ ਹੈ। ਇਹ ਦੇਖ ਇੱਕ ਜੀ ਆ ਲਈ ਹੈ ਤੇ ਇੱਕ ਅੰਮੀ ਵਾਸਤੇ ਆ ਲਈ ਹੈ। ਚੂੜੀਆਂ ਲੈਣ ਤੋਂ ਬਾਅਦ ਜੀ ਅੰਮੀ ਦਾ ਸੂਟ ਲਿਆ। ਅੰਮੀ ਦਾ ਸੂਟ ਲੈ ਕੇ ਜੀ ਹੁਣ ਸਬਜ਼ੀ ਲੈ ਰਹੇ ਹਾਂ, ਜਿਹਦੇ ਵਿੱਚ ਅਸੀਂ ਗਾਜਰਾਂ ਲਈਆਂ, ਮਟਰ ਲਈ, ਗੋਭੀ ਲਈ, ਯਾਨੀ ਕਿ ਥੋੜੀ ਥੋੜੀ ਚੀਜ਼ ਸਬਜ਼ੀ ਲਈ ਹੈ। ਇਹ ਇਕੱਠੀ ਪਕਾਣੀ ਹੈ। ਟਮਾਟਰ ਲੈ ਲੈ, ਹੋਰ ਅੱਧਾ ਕਿਲੋ ਆਲੂ ਪਾ ਦੇ, ਅੱਧਾ ਕਿਲੋ ਆਲੂ ਪਾ ਦੇ। ਇਹਨੂੰ ਕਮੀ ਕਾ ਸਕੂਨ ਕਰ ਜਾਵੇ। ਤੇ ਮਾਸ਼ਾਅੱਲਾ ਜੀ ਅੰਮਾ ਜੀ ਵਾਸਤੇ ਨਾ ਅਸੀਂ ਸੂਟ ਲੈ ਕੇ ਆਂਦਾ ਹੈ ਕਲਰ, ਤੇ ਮਾਸ਼ਾਅੱਲਾ ਕਲਰ ਤੇ ਸਾਨੂੰ ਤੇ ਬਹੁਤ ਪਸੰਦ ਆਇਆ। ਬਾਕੀ ਅੰਮਾ ਜੀ ਨੂੰ ਪੁੱਛਦੇ ਆ ਕਿ ਅੰਮਾ ਜੀ ਤੁਹਾਨੂੰ ਕਿਦਾਂ ਦਾ ਲੱਗਦਾ। ਇਹ ਹੈਗਾ 2 ਪੀਸ ਸੇਮ ਸ਼ਲਵਾਰ ਕਮੀਜ਼ ਹੈ, ਕਿਉਂਕਿ ਹਾਂ ਸੇਮ ਸ਼ਲਵਾਰ ਕਮੀਜ਼ ਚਾਦਰ ਚੱਲ ਜਾਂਦੀ ਹੈ ਸੂਟਾਂ ਦੇ ਨਾਲ, ਇਸ ਕਰਕੇ ਫਿਰ 2 ਪੀਸ ਜਿਹੜਾ। ਅੰਮੀ ਨੂੰ ਦਿਖਾ, ਅੰਮੀ ਨੂੰ ਖੋਲ ਕੇ ਦਿਖਾ। ਅੰਮਾ ਜੀ ਦੱਸੋ ਕਿਦਾਂ ਦਾ? ਲਓ ਅੰਮੀ ਵੱਡੇ ਓਪਨ ਕਰ, ਵੱਡੇ ਬਾਰਾ ਲਾਏਗਾ। ਖੁੱਲਾ ਜਿੱਦਾਂ ਮੋਟਾ ਕੱਪੜਾ ਹੈ ਅੰਮੀ, ਸਰਦੀ ਵੀ ਨਾ ਲੱਗੂ ਤੁਹਾਨੂੰ। ਸ਼ਲਵਾਰ ਵੀ ਇਦਾਂ ਦੀ ਹੈ ਤੇ ਇੱਕ ਕਮੀਜ਼ ਨਾਲੇ ਐਦਾਂ ਦਾ ਡਿਜ਼ਾਈਨ ਤੁਹਾਡੇ ਕੋਲ ਪਹਿਲੇ ਹੈ ਹੀ ਕੋਈ ਨਹੀਂ। ਦੇਖੋ ਕਿੰਨੇ ਪਿਆਰੇ ਫੁੱਲ ਬਣੇ ਉੱਤੇ। ਮਿਸਾ ਰੰਗ ਹੈ ਨਾ। ਚਲੋ ਜੀ ਅੰਮੀ ਤੁਹਾਡੇ ਵਾਸਤੇ ਨਾਲ ਨਾ ਹੋ ਲਿਆ ਇੰਤਜ਼ਾਰ। ਇਹ ਚੂੜੀਆਂ ਵੀ ਆ ਗਈਆਂ, ਮੁਕੱਦਸ ਨੇ ਆਪਣੀ ਪਸੰਦ ਹੀ ਲਈਆਂ। ਮੈਂ ਪਹਿਲੇ ਹੋਰ ਲੈਣ ਲੱਗਾ ਸੀ ਤੇ ਇੱਕ ਇਹਨੇ ਰੰਗ ਬਦਲ ਲਿਆ ਤੇ ਇੱਕ ਮੇਰੀ ਪਸੰਦ ਦਾ ਲੈ ਲਿਆ ਇਹਨੇ। ਹਾਂਜੀ ਉਹ ਅੰਮੀ ਦੇ ਨਾਲ ਦੀਆਂ ਪਾਈਆਂ ਨਾ ਇਦਾਂ ਦੀਆਂ ਉਦਾਂ ਦੀਆਂ ਨੇ, ਚੋੜੀਆਂ ਹਾਂ ਜਿੱਦਾਂ ਦੀਆਂ ਮੈਂ ਨਹੀਂ ਪਾਈ ਇਦਾਂ ਦੀਆਂ। ਚਲੋ ਪਾ ਦੇ ਅੰਮੀ ਨੂੰ, ਮਿਕਸ ਕਰਕੇ ਪਾਉਣੇ ਮਿਕਸ ਕਰਕੇ ਪਾ। ਮਿਕਸ ਕਰਕੇ ਨਾ ਡਿਜ਼ਾਈਨ ਬਣ ਜਾਵੇ। ਦੂਜਾ ਰੰਗ ਇਹਨੇ ਜੀ ਆਪਣੀ ਪਸੰਦ ਦਾ ਲਿਆ, ਇਹ ਮੇਰੀ ਤੇ ਪਸੰਦ ਦਿਲ ਹੈ ਬਣੇ ਕਿ ਪਤਾ ਨਹੀਂ ਆ ਮੇਰੀ ਪਸੰਦ ਦਾ, ਮੈਨੂੰ ਵੀ ਯਾਦ ਨਹੀਂ ਹੈਗਾ। ਚਲੋ ਬਾਰਾ ਮਿਕਸ ਕਰ ਦੋ। ਇਹ ਪਰਲੀ ਮੇਰੇ ਨਾਲ ਦੀਆਂ ਨੇ ਨਾ। ਹਾਂਜੀ ਇੱਕ ਤੁਹਾਡੇ ਨਾਲ ਦੀਆਂ। ਤੇਲੇ केले कपड़े ने जन्नत दे कपड़े कई नहीं आए। नहीं पता लगा कपड़े तेरे जन्नत दी लेना सी जर्सी एक सर्दियां वास्ते भी कुछ, चलो जैकेट जुकट कोट शोट वो ले आई नहीं। चलो कोई नहीं, फिर कदी सही। क्यों जन्नत गुल मैं क्या सर्दी हैगी इहदे कोल, चलो हैगे जन्नत गुल को अम्मी नूं एक सूट लै दिंदे आ। एक अम्मी लाना, ये दोनों नहीं लाने, एक लाना एक लाओ। एक इधर आते रह जाएगा, एक इधर आते रह जाएगा। ਇੱਕ ਚੂੜੀ ਲਾ ਲਓ ਬਸ, एक चूड़ी ला लो। ਜੇ ਅੱਗੇ ਨਾਪ ਵਾਸੀ चूड़ी बड़े बड़े हाँ ਹੁਣ ਚੜਾ ਤੇ ਚੜਾਉਣ ਲੱਗੇ ਚੂੜੀ ਖਿਆਲ ਕਰਨਾ ਟੁੱਟ ਨਾ ਜਾਵੇ ਹੈ। आगे चाड़ी पीछे चल जाने में। ਹਾਂ ਜਿੱਦਾਂ ਉਹ 2 2 3 3 ਚੜਾ ਰਹੀ ਨਾ ਉਦਾਂ ਚੜਾ। ਦੇਖ ਨਾ ਸੌਖੀਆਂ ਚੜ ਰਹੀਆਂ ਕਿ ਮੁਸ਼ਕਿਲ ਨਾਲ। ਸੌਖੀਆਂ ਹਾਂ ਐਦਾਂ ਕਰਕੇ। ਅੰਮੀ ਇਹਨੂੰ ਨਾ ਇਹਨੂੰ ਸੇਬ ਦੇ ਦਿਓ, ਮਾਲਟਾ ਨਾ ਦਿਓ। नहीं अकेले लगी रहा ਤੁਸੀਂ ਬਹਿ ਜਾਓ ਤੇ ਖਾ ਲਓ। मैं तो कपड़े बैठे बैठे रह गए। ਤੁਸੀਂ ਕੋਈ ਗੱਲ ਨਹੀਂ ਤੇ ਬਹਿ ਕੇ ਕਿੰਨੂੰ ਖਾਓ ਤੇ ਸੇਬ ਖਾਓ, ਰਲ ਕੇ ਦੋਵੇਂ ਪੈਣਾ। ਮੁਕੱਦਸ ਕਿੱਥੇ ਗਈ? ਮੁਕੱਦਸ ਕਿਤੇ ਅੰਮੀ? ਕਮਰੇ 'ਚ ਵੀ ਨਹੀਂ ਹੈਗੀ। ਕਮਰੇ ਦੇ ਵਿੱਚ ਕਿਦੀ ਸੇਫ ਦੇ ਨਾਲ ਤਾਂ ਨਹੀਂ ਖੜੀ ਹੋਈ? ਇੱਧਰ ਗਈ, ਇੱਧਰ ਵੀ ਨਹੀਂ ਹੈ ਮੁਕੱਦਸ। ਵਾਹ ਜੀ ਵਾਹ, ਥੱਲੇ ਬੈਠ ਕੇ ਤੇ ਸਬਜ਼ੀ ਕੱਟੀ ਜਾ ਰਹੀ ਹੈ। ਪਹਿਲਾਂ ਖੜੀ ਹੋ ਕੱਟਣ ਦੇ ਸੀਗੀ, ਫਿਰ ਥੱਕ ਗਈ ਤੇ ਤੂੰ ਖੜੀ ਨਾ ਹੁੰਦੀ ਹੈ। ਬਸ ਵਾਹ ਮਲੰਗਾ ਵਾਹ। ਮੁਕੱਦਸ ਅੰਮੀ ਨੂੰ ਮੈਂ ਛੱਡੀ ਆਵਾਂ। ਅੰਮੀ ਕਹਿ ਰਿਹਾ ਕਿ ਮੈਨੂੰ ਛੱਡ ਕੇ ਆ। ਮੈਂ ਅੰਮੀ ਨੂੰ ਰੋਕਦੀ ਹਾਂ ਕਿਉਂਕਿ ਮੈਂ ਤਾਂ ਹਾਂਡੀ ਅੰਮੀ ਵਾਸਤੇ ਬਣਾਉਣ ਲੱਗੀ ਸੀਗੀ। ਮੈਂ ਕਿਹਾ ਚਲੋ ਹਾਂਡੀ ਬਣਾ ਪੁੱਛ ਲੈ ਅੰਮੀ ਨੂੰ, ਤਾਂ ਮੰਮੀ ਅੱਗੇ ਪੁੱਛਿਆ, ਅੰਮੀ ਕਹਿੰਦੇ ਨਹੀਂ ਮੈਨੂੰ ਛੱਡ ਕੇ ਆ। ਪੁੱਛ ਅੰਮੀ ਤੁਸੀਂ ਰੁਕ ਜਾਓ, ਮੈਂ
ਹਾਂਡੀ ਰੋਟੀ ਸਰਾਬ ਬਣਾਉਂਦੀ ਪਈ ਹੈ ਤੇ ਫਿਰ ਇਕੱਠੇ ਖਾਂਦੇ ਆਪਾਂ ਮਿਲ ਕੇ। नहीं पुता ने खा लिया सेब खा लिया ਚਲ ਕੱਲ ਨੂੰ ਚਲੇ ਜਾਈਏ ਰੁਕ ਉਹ ਨਹੀਂ ਜਾਨੀ ਨੇ ਵਾਅਦਾ ਕੀਤਾ ਸੀ ਵੀ वादा किया ਹਾਂ ਜਾਨੀ ਨੇ ਮੇਰੇ ਕੋਲ ਵਾਅਦਾ ਲਿਆ ਸੀ, ਕਹਿੰਦੇ ਇਮਰਾਨ ਵਾਅਦਾ ਇੱਕ ਹੈ ਕਿ ਅੰਮੀ ਨੂੰ ਛੱਡ ਕੇ ਜਾਏ। ਹੁਣ ਉਧਰ ਜਾਨੀ ਨਾਲ ਛੱਡ ਕੇ ਆਉਣਾ ਨਾ ਰਿਜ਼ਵਾਨ ਭਾਈ ਹੋਰਾਂ ਲਈ, नहीं बुशरा वाला को छोड़ दे ਬਾਜ ਬੁਸ਼ਰਨ ਕੋ ਛੱਡ ਆਵਾਂ। ਚਲੋ ਠੀਕ ਹੋ ਗਿਆ, ਚਲੋ ਮੁਕੱਦਸ ਫਿਰ ਮੈਂ ਅੰਮੀ ਨੂੰ ਛੱਡ ਆਉਣਾ, ਚਲ ਠੀਕ। ਤੂੰ ਆਂਡੀ ਬਣਾਓ ਨਹੀਂ ਦੇ। ਮੁਕੱਦਸ ਹੁਣ ਕੀ ਕਰੀਏ ਯਾਰ, ਅੱਜ ਤਾਂ ਬੜੀ ਦੇਰ ਹੋ ਗਈ ਹੈ। ਮੈਂ ਹੁਣ ਦੱਸੋ ਕੀ ਕਰਾਂ ਮੈਂ, ਕਿਉਂਕਿ ਨਾ ਜੰਨਤ ਕੋਲੇ ਇੰਨਾ ਰੋਈ ਹੈ ਨਾ ਬਹੁਤ ਜ਼ਿਆਦਾ ਕਿ ਹੁਣ ਸ਼ਾਮ ਦੀ ਕਿ ਛੋਟੀ ਜਿਹੀ ਬੈਠੀ ਹੈ। ਮੈਂ ਹੁਣ ਥੋੜਾ ਜਦੋਂ ਨੀਂਦ ਆਉਣ ਲੱਗੀ ਜਦੋਂ ਮੈਂ ਲਟਾਉਂਦੀ ਹਾਂ ਫਿਰ ਰੋਣਾ ਸ਼ੁਰੂ ਕਰ ਦਿੰਦੀ ਹਾਂ। ਤੇ ਹੁਣ ਮਸਾ ਜਾ ਕੇ ਸਲਾ ਕੇ ਆਈ ਹਾਂ ਤੇ ਮੈਂ ਕਿਹਾ ਹੁਣ ਜਿਹੜਾ ਨਾ ਆਪਣਾ ਕੰਮ ਕਰ ਲੈਂਦੀ ਹਾਂ। ਤੇ ਹੁਣ ਮੈਂ ਕਿਹਾ ਨਾਲ ਹੀ ਹਾਂਡੀ ਵੀ ਰੱਖ ਦਾਂ। ਲੱਕੜਾ ਹਾਲੇ ਕਿ ਹਰ ਚੀਜ਼ ਮੈਂ ਤਿਆਰ ਕਰਕੇ ਰੱਖ ਕੇ ਗਈ ਹਾਂ ਤੇ ਬਸ ਜੰਨਤ ਰੋਣ ਲੱਗੀ ਉਹਦੀ ਵਜ੍ਹਾ ਤੋਂ ਮੈਂ ਫਿਰ ਨਹੀਂ ਬਣਾ ਸਕੀ। ਹੁਣ ਫਿਰ ਕੀ ਕਰੀਏ, ਭੁੱਖ ਵੀ ਲੱਗੀ ਖੜੀ ਹੈ ਯਾਰ। ਇੱਕ ਤਾਂ ਜਿਹੜਾ ਹੈ ਨਾ, ਜਾਂ ਤਾਂ ਮੈਨੂੰ ਲੱਗਦਾ ਇਹਨੂੰ ਕੋਈ ਨਜ਼ਰ ਲੱਗ ਗਈ ਹੈ, ਦਮ ਨਾ ਕਰਵਾਉਂਦੇ ਤੇ ਫਿਰ ਇਹਨੇ ਐਂਡ ਹੋ ਅਖੀਰ ਕਰੀ ਜੀ। ਫਿਰ ਅਸੀਂ ਦਮ ਕਰਵਾ ਕੇ ਆਏ ਆ ਜੰਨਤ ਕੋਲ ਨੂੰ, ਕਾਰੀ ਸਾਹਿਬ ਕੋਲੋਂ, ਤਾਂ ਜਾ ਚੁੱਪ ਕੀਤੀ ਹੈ। ਹੁਣ ਆਹ ਬਣਾ ਕੇ ਹਟੀ ਹਾਂ। ਇਹ ਕੀ ਬਣਾਇਆ? ਅਦਰਕ ਤੇ ਲਸਣ, ਹਰੀਆਂ ਮਿਰਚਾਂ ਤੇ ਟਮਾਟਰ ਤੇ ਆਲੂ। ਆ ਨਹੀਂ ਆ ਹਿੱਸਾ ਨਹੀਂ ਆ ਲੈ ਇਹਦੇ ਉੱਪਰ ਕ੍ਰਸ਼ ਇਹਦਾ ਕਰਕੇ ਗੁੱਡ ਹੋ ਅਦਰਕ ਗਿਆ। ਲਸਣ ਤੇ ਬਾਕੀ ਸਬਜ਼ੀ ਕਿੱਥੇ ਆ? ਟਮਾਟਰ, ਮਟਰ, ਗੋਭੀ, ਆਲੂ, ਗਾਜਰ। ਅੱਛਾ ਪਕਾ ਯਾਰ, ਛੇਤੀ ਕਰ ਫਿਰ। ਹੁਣ ਉਧਰ ਆ ਵੇਖ ਡਾਂਗ ਲੈ ਕੇ ਅੰਮੀ ਆ ਗਈ। ਕਿੱਦਾਂ ਖੜੀ ਹੋ ਇੱਥੇ ਡਾਂਗ ਲੈ ਕੇ? ਟਾਕੀਆਂ ਖਲੀਆਂ? ਕਿਹੜੀਆਂ ਟਾਕੀਆਂ? हाँ वे खखड़ियाँ ਟਾਕੀਆਂ ਨੂੰ ਉਂਝ ਕੀ ਕਹਿੰਦੇ ਨੇ? पैर धोंदे पूज नहीं ਅੱਛਾ ਟਾਕੀਆਂ ਮਤਲਬ ਜੀ ਛੋਟੇ ਛੋਟੇ ਕੱਪੜੇ ਦੇ ਟੁਕੜੇ ਅੰਮੀ ਨੇ ਰੱਖੇ ਹੋਏ। ਚਲੋ ਤੁਸੀਂ ਬਿਸਤਰੇ 'ਚ ਤੇ ਮੈਂ ਲੈ ਆਉਣਾ, ਤੁਸੀਂ ਚਲੋ ਬਿਸਤਰੇ 'ਚ। ਮੈਨੂੰ ਜਿੱਦਾਂ ਦਾ ਕੱਪੜਾ ਲੱਭਦਾ ਹੈ ਨਾ ਜੀ, ਉਹਨੂੰ ਧੋ ਕੇ ਆਹ ਦੇਖੋ, ਆਹ ਕੱਪੜੇ ਜੀ ਅੰਮੀ ਦੇ, ਜਿਨ੍ਹਾਂ ਨੂੰ ਪੈਰ ਸਾਫ਼ ਕਰਦੇ ਨੇ। ਜਿੰਨੀ ਵਾਰੀ ਵਾਸ਼ਰੂਮ ਜਾਣਾ ਹੈ ਨਾ ਜੀ, ਤੇ ਵਾਸ਼ਰੂਮ 'ਚ ਆ ਕੇ ਅੰਮੀ ਨੇ ਇਹਨਾਂ ਕੱਪੜਿਆਂ ਨਾਲ ਸਾਫ਼ ਕਰਨੇ ਪੈਰ। 3 ਕੱਪੜੇ ਐ ਲਓ, ਇਹ ਹਲਕੇ ਹਲਕੇ ਗਿੱਲੇ, ਆ ਹਲਕਾ ਹਲਕਾ ਗਿੱਲਾ ਜੇ। ਸੋਟੀ ਇੱਥੇ ਨਾ ਰੱਖੋ, ਉੱਥੇ ਰੱਖੋ ਦੀਵਾਰ ਦੇ ਨਾਲ। ਔਰ ਲਿਓ ਮੇਰੇ ਵੱਲ, ਇੱਥੇ ਸੋਟੀ ਰੱਖੋ ਤਾਂ ਕਿ ਤੁਹਾਨੂੰ ਰਾਤ ਨੂੰ ਉੱਠਣ ਲੱਗਿਆ ਤੱਕ ਸੌਖੇ ਹੋਵੋ। ਅੰਮੀ ਹੋਰਾਂ ਨੂੰ ਪੁੱਛ ਲਈਏ, ਅੰਮੀ ਨੂੰ ਪੁੱਛ ਲਈਏ ਭੁੱਖ ਦਾ, ਕਿਉਂਕਿ ਸ਼ਾਮੀ ਉਹਨਾਂ ਨੂੰ 버ਗਰ ਲਾ ਕੇ ਖਵਾਏ ਹੈ। ਪੁੱਛ ਲੈਣਾ ਜੇ ਭੁੱਖ ਲੱਗੀ ਤਾਂ, ਜੇ ਜ਼ਿਆਦਾ ਲੱਗੀ ਤਾਂ ਫਿਰ ਕੁਛ ਹੋਰ ਲੈ ਆਉਂਦੇ। ਅੰਮੀ ਜੀ 버ਗਰ ਸ਼ੌਕ ਨਾਲ ਖਾਂਦੇ ਹੈ ਤੇ ਸ਼ਾਮ ਨੂੰ ਮੈਂ ਫਿਰ ਅੰਮੀ ਹੋਰਾਂ ਨੂੰ ਲਿਆ ਕੇ ਖਵਾਏ ਹੈ। ਤੇ ਅੰਮੀ ਰੋਟੀ ਖਾਣੀ ਤੁਹਾਨੂੰ ਭੁੱਖ ਹੈਗੀ ਹੁਣ? हाँ 2 फुलके 2 ਫੁਲਕੇ ਖਾਣੇ? ਸਾਲਨ ਬਣਦਾ ਪਿਆ ਫਿਰ? ठीक जब खवावे ना तो बड़ियां दवाई दे सते गोश्त साल मेरा दिल है। ਗੋਸ਼ਤ ਤੇ ਦਿਲ ਹੈ? हाँ कितनी दवाएं दे सो? इतनी ओ माशाल्लाह। अच्छा ये देने दवाई की पीछे चलो, अल्लाह का से चल मैं ले आना। अल्लाह पाक ਤੁਹਾਨੂੰ ਖਾਣਾ ਨਸੀਬ ਕਰੇ। ਦੱਸ ਅੰਮੀ ਨੇ ਫਰਮਾਇਸ਼ ਹੋਰ ਕਰ ਦਿੱਤੀ ਹੈ। ਅੰਮੀ ਕਹਿ ਰਹੀ ਮੇਰਾ ਗੋਸ਼ਤ ਖਾਣ ਨੂੰ ਦਿਲ ਹੈ ਤੇ ਮੈਂ ਬੜੀਆਂ ਦਵਾਈ ਦੇਸਾਂ ਅੱਜ ਬੜਾ ਦਿਲ ਕਰਦਾ ਪਿਆ ਮੇਰਾ। ਫਿਰ ਤੇਰੇ ਕੋਲ ਕੋਈ ਪੈਸੇ ਆਣ ਤਾਂ ਦੇ ਮੈਨੂੰ, ਮੈਂ ਲੈ ਆਵਾਂ ਜਾ ਕੇ। ਚਲੋ ਹੋਟਲ ਤੋਂ ਲਿਆਉਣਾ ਪੈਣਾ, ਹੁਣ ਲਿਆ ਕੇ ਕਿੱਥੇ ਪਕਣਾ। ਚਲ ਠੀਕ ਲੈ ਕੇ ਲੈ ਆ, ਉੱਠ ਤਾਂ ਉੱਠ, ਫਿਰ ਮੈਂ ਲੈ ਆਵਾਂ ਤੇ ਆਂਡੀ ਬਣ ਜਾਏਗੀ ਫਿਰ। ਮਾਸ਼ਾਅੱਲਾ ਜੀ ਗੋਸ਼ਤ ਦਾ ਮੈਂ ਕਹਿ ਦਿੱਤਾ ਸੀ ਤੇ ਮੈਂ ਅੰਮੀ ਵਾਸਤੇ ਮਿਰਚ ਮਸਾਲਾ ਜਿਹੜਾ ਨਾ ਘੱਟ ਰਖਵਾਇਆ ਤੇ ਚੈੱਕ ਕਰ ਰਿਹਾ। ਬਿਸਮਿਲ੍ਲਾ ਦਾ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਅਲਹਮਦੁਲਿਲਾ ਜੀ, ਮਾਸ਼ਾਅੱਲਾ। ਟੇਬਲ ਜਿਹੜਾ ਨਾ ਸਾਡਾ ਇੰਜ ਸੱਜ ਗਿਆ ਵਾ ਤੇ ਸਲਾਦ, ਰਾਇਤਾ ਜਿਹੜਾ ਨੂੰ ਸਾਲਨ ਤੇ ਰਾਇਤਾ ਜਿਹੜਾ ਨਾ ਇਮਰਾਨ ਲੈਣ ਗਿਆ ਸੀ ਬਾਜ਼ਾਰੋਂ, ਤੇ ਰੋਟੀ ਮੈਂ ਤਿਆਰ ਕਰ ਲਈ, ਨਾਲ ਸਲਾਦ ਤਿਆਰ ਕਰ ਲਿਆ ਸੀਗਾ। ਤੇ ਅੰਮੀ ਨੇ ਮੂੰਹ 'ਚ ਗੱਲ ਕੱਢੀ ਹੈ ਤੇ ਇਮਰਾਨ ਨੇ ਪੂਰੀ ਕਰ ਦਿੱਤੀ ਤੇ ਨਾਲ ਸਾਡਾ ਵੀ ਮਜ਼ਾ ਲੱਗ ਗਈਆਂ। ਤੇ ਹੁਣ ਬਿਸਮਿਲ੍ਲਾ ਕਰਦੇ ਆ ਤੇ ਨਾਲ ਦੀ ਬੋਤਲ ਵੀ ਆ। ਗੱਲ ਪਤਾ ਕੀ ਮੁਕੱਦਸ, ਮੂੰਹ 'ਚ ਕੱਢਣ ਵਾਲੀ ਗੱਲ ਨਹੀਂ। ਲਓ ਜੀ ਮਾਸ਼ਾਅੱਲਾ, ਪਹਿਲੇ ਤਾਂ ਜੀ ਖਾਣਾ ਸਾਡਾ ਲੱਗ ਗਿਆ। ਦੇਖੋ ਬੋਤਲ ਵੀ ਬਾਹਰੋਂ ਲੈ ਕੇ ਆਇਆ ਮੈਂ, ਤੇ ਬਾਕੀ ਚੀਜ਼ਾਂ ਜਿਹੜੀ ਘਰ 'ਚ ਚੀਜ਼ਾਂ ਪਈਆਂ ਸੀ ਅਸੀਂ ਘਰ 'ਚ ਤਿਆਰ ਕਰ ਲਈਆਂ। ਜਿਹੜੀ ਚੀਜ਼ਾਂ ਘਰ 'ਚ ਨਹੀਂ ਸੀ ਉਹ ਬਾਹਰੋਂ ਲੈ ਆਂਦੀਆਂ। ਮੈਂ ਛੋਟਾ ਜਿਹਾ ਸੀ, 6ਵੀਂ 7ਵੀਂ ਕਲਾਸ 'ਚ ਪੜ੍ਹਦਾ ਸੀ ਤੇ ਮੇਰਾ ਕਲਾਸ ਫੈਲੋ ਸੀ ਗਵਾਂਢੀ ਦਾ, ਉਹਨੇ ਇੱਕ ਖੇੜੀ ਲਈ ਸੀ, ਖੇੜੀ ਚੱਪਲ ਉਸ ਦੌਰੇ 'ਚ। ਉਹ ਮੈਨੂੰ ਬੜੀ ਪਸੰਦ ਆਈ। ਮੈਂ ਅੰਮੀ ਨੇ ਕਿਹਾ ਮੰਮੀ ਮੈਂ ਉਹਦੇ ਨਾਲ ਦੀ ਖੇੜੀ ਲੈਣੀ। ਅੰਮੀ ਨੇ ਕਿਹਾ ਮੈਂ ਪੁੱਤ ਨੂੰ ਲੈ ਦਿਆਂਗੀ। ਉਦੋਂ ਰੂਮਾਂ ਦਾ ਦੌਰ ਹੁੰਦਾ ਸੀ, ਕਪਾਵਾਂ ਚੁਗਦੀਆਂ ਸੀ ਬੀਬੀਆਂ,
ਤੇ ਅੰਮੀ ਕਹਿੰਦੀ ਮੈਂ ਕਪਾਹ ਚੁੱਕ ਕੇ ਆਉਣੀ ਆ ਨਾ ਤੇ ਫਿਰ ਆਪਾਂ ਚੱਲਾਂਗੇ ਸਟੇਸ਼ਨ ਤੇ। ਸਾਡੇ ਕੋਲ ਜੀ ਕੰਜਵਾਣੀ ਸਟੇਸ਼ਨ ਹੈ ਕਰੀਬ ਪੈਂਦਾ ਸੀ, ਤੇ ਉੱਥੋਂ ਜਾ ਕੇ ਤੈਨੂੰ ਜੁੱਤੀ ਲੈ ਦਿਆਂਗੇ। ਮੈਂ ਅੰਮੀ ਨਾਲ ਚਲਾ ਗਿਆ ਤੇ ਉੱਥੇ ਜਾ ਕੇ ਦੇਖਿਆ ਉਹਦੇ ਨਾਲ ਦੀ 5-6 ਦੁਕਾਨਾਂ ਸੀ, ਜੁੱਤੀ ਨਹੀਂ ਲੱਭੀ ਉਹਦੇ ਨਾਲ ਦੀ। ਮੈਂ ਅੰਮੀ ਨਾਲ ਰੋ ਕੇ ਤੇ ਅੰਮੀ ਮੈਨੂੰ ਘਰ ਲੈ ਕੇ ਆ ਗਿਆ। ਅੰਮੀ ਕਹੇ ਇਹ ਲੈ ਲੈ ਇਹ ਲੈ ਲੈ, ਮੈਂ ਕਹਿੰਦੀ ਮੈਂ ਅੰਮੀ ਉਹ ਹੀ ਲੈਣੀ। ਉਹ ਫਿਰ ਆ ਕੇ ਅੰਮੀ ਗਈ ਉਹ ਮੇਰੇ ਕਲਾਸ ਵਾਲੇ ਦੀ ਮਾਂ ਕੋਲ ਕਿ ਤੁਸੀਂ ਜੁੱਤੀ ਕਿੱਥੋਂ ਲਈ ਹੈ। ਉਹਨੇ ਦੱਸਿਆ ਵੀ ਅਸੀਂ ਤਾਂਦਰਿਓਂ ਲਈ ਹੈ, ਤਾਂਦਲੇ ਗਿਆ ਸੀ ਤਾਂ ਉੱਥੋਂ ਲਈ ਹੈ। ਯਾਨੀ ਕਿ ਮੈਂ ਰੋ ਕੇ ਅੰਮੀ ਨੂੰ ਮੈਨੂੰ ਘਰ ਲੈ ਗਿਆ। ਮੈਨੂੰ ਕਹਿੰਦੀ ਪੁੱਤ ਇੱਥੋਂ ਜੁੱਤੀ ਨਹੀਂ ਲਈ, ਉੱਥੋਂ ਲਈ ਹੈ। ਉਹ ਵਕਤ ਜਿਹੜਾ ਹੈ ਨਾ ਮੁਕੱਦਸ, ਮਾਂ ਬਾਪ ਆਪਣੀ ਕਿੰਨੀ ਔਲਾਦ, ਕਿਸੇ ਦੀ 3 ਬੱਚੇ 4 5 6 8 10 ਉਹਨਾਂ ਦੀ ਖੁਆਇਸ਼ ਪੂਰੀ ਕਰਦੇ ਨੇ, ਤੇ ਇੰਨੇ ਬੱਚੇ ਹੋ ਕੇ ਇੱਕ ਮਾਂ ਬਾਪ ਨੂੰ ਨਹੀਂ ਸਪੋਰਟ ਕਰ ਸਕਦੇ, ਸੰਭਾਲ ਸਕਦੇ। ਅੰਮੀ ਨੇ ਜਦੋਂ ਕਿਹਾ ਨਾ, ਮੈਂ ਕਿਹਾ ਕੋਈ ਗੱਲ ਨਹੀਂ, ਅੱਜ ਮੇਰੀ ਮਾਂ ਨੇ ਆਖਿਆ ਤੇ ਮੈਂ ਲੈ ਕੇ ਆਣਾ ਗੋਸ਼ਤ। ਇਹ ਜ਼ਿੰਦਗੀ ਦਾ ਮੁਕੱਦਸ ਕੋਈ ਨਹੀਂ ਪਤਾ ਪਹਿਲੇ ਕਿੰਨੇ ਚਲੇ ਜਾਣਾ, ਮੈਂ ਅੰਮੀ ਜਾਣਾ ਪਹਿਲੇ, ਮੈਂ ਜਾਣਾ ਜਾਂ ਤੂੰ, ਕੋਈ ਪਤਾ ਨਹੀਂ। ਲੇਕਿਨ ਜ਼ਿੰਦਗੀ 'ਚ ਦੁੱਖ ਨਹੀਂ ਰਹੇਗਾ ਕਿ ਮੇਰੀ ਮਾਂ ਨੇ ਕੋਈ ਖੁਆਇਸ਼ ਕੀਤੀ ਤੇ ਚਲੋ, ਹਾਂ ਛੋਟੀ ਜਿਹੀ ਖੁਆਇਸ਼ ਹੈ ਜੀ, ਲੇਕਿਨ ਕੁਛ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਮੈਨੇਜ ਕਰਨਾ ਪੈਂਦਾ। ਬਾਕੀ ਅੱਲਾਹ ਪਾਕ ਸਾਡੇ ਖਾਣੇ 'ਚ ਬਰਕਤ ਪਾਏ, ਔਰ ਜਿਹੜੇ ਮੇਰੇ ਭੈਣ ਭਾਈ ਖਾ ਰਹੇ ਖਾਣਾ ਨਾਲ ਸਾਡਾ ਵਲੌਗ ਦੇਖ ਰਹੇ ਨੇ, ਉਹਨਾਂ ਦੇ ਖਾਣੇ 'ਚ ਵੀ ਬਰਕਤ ਪਾਏ, ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ ਜੀ। ਹੁਣ ਅਸੀਂ ਕਰਦੇ ਹਾਂ ਜੀ ਆਪਣਾ ਖਾਣਾ ਸ਼ੁਰੂ। ਚਲੋ ਜੀ, ਇਹ ਜੀ ਦੇਖੋ, ਇਹ ਮੈਂ ਸਾਲਨ ਲੈ ਕੇ ਆਇਆ, ਡੱਬੇ ਦੇ ਵਿੱਚ ਹੀ ਹੈ ਜੀ, ਬਲਕਿ ਮੈਂ ਖੋਲ ਕੇ ਦਿਖਾ ਦੇਣਾ। ਬਿਸਮਿल्लाह रहमान रहीम। ਇਹ ਦੇਖੋ ਜੀ, ਮਾਸ਼ਾਅੱਲਾ। ਹਾਂਜੀ ਅੰਮੀ ਹੁਣ ਖੁਸ਼ ਹੋ? ਤੁਸੀਂ ਕਿਹਾ ਸੀ ਤੈਨੂੰ ਦੁਆਵਾਂ ਦੇਗੀ, ਦੁਆਵਾਂ ਦਿੱਤੀਆਂ ਮੈਨੂੰ? ਕਿੰਨੀਆਂ ਕੁ ਦਿੱਤੀਆਂ? ਅੱਲਾ ਕਾਮਯਾਬ ਕਰਸੀ ਤੇ ਅੱਲਾ ਦੀ ਜ਼ਾਤ ਗਣਾ ਦੇਸੀ। ਆਮੀਨ ਸੁੰਮਾ। ਹਾਂਜੀ ਅੰਮੀ, ਮਜ਼ੇਦਾਰ ਹੈ? ਵਧੀਆ ਵਧੀਆ ਵਧੀਆ। ਚਲੋ ਚਲੋ ਜੀ, ਹੁਣ ਅਸੀਂ ਵੀ ਸ਼ੁਰੂ ਕਰਦੇ ਹਾਂ ਕਿਉਂਕਿ ਭੁੱਖ ਵੀ ਲੱਗੀ ਤੇ ਮੂੰਹ 'ਚ ਪਾਣੀ ਵੀ ਆ ਰਿਹਾ। ਖਾ ਅੱਲਾ ਖੈਰ ਕਰੇ ਅੱਲਾ। ਆਮੀਨ ਆਮੀਨ ਸੁੰਮਾ ਆਮੀਨ। ਅਲਹਮਦੁਲਿਲਾ ਜੀ, ਸਾਲਨ ਜਿਹੜਾ ਨਾ ਸਾਡਾ ਵੀ ਤਿਆਰ ਹੋ ਗਿਆ ਤੇ ਮਾਸ਼ਾਅੱਲਾ ਜੀ ਖਾਣਾ ਵੀ ਅਸੀਂ ਖਾ ਲਿਆ ਵਾ। ਤੇ ਯਕੀਨ ਕਰੋ ਕਿ ਮਾਸ਼ਾਅੱਲਾ ਖਾਣਾ ਖਾ ਕੇ ਨਾ ਬੜਾ ਹੀ ਮਜ਼ਾ ਆ ਗਿਆ ਤੇ ਮਜ਼ੇਦਾਰ ਖਾਣਾ ਸੀਗਾ। ਤੇ ਅਸੀਂ ਇੱਕ ਵਾਰੀ ਅੱਗੇ ਮੰਗਵਾਈ ਸੀ, ਪੀਜ਼ਾ ਮੰਗਵਾਇਆ ਸੀ, ਤੇ ਦੂਜੀ ਵਾਰੀ ਆ ਹੁਣ ਖਾਣਾ ਮੰਗਵਾਇਆ। ਨਹੀਂ ਤੇ ਅਸੀਂ ਘਰੇ ਪਕਾ ਕੇ ਖਾਂਦੇ ਹੁੰਦੇ ਸੀ। ਅਸੀਂ ਕਹਿੰਦੇ ਸੀ ਕਿ ਬਾਹਰੋਂ ਕੀ ਲੈਣਾ, ਘਰੇ ਪਕਾ ਕੇ ਖਾਂਦੇ। ਯਕੀਨ ਕਰੋ ਕਿ ਖਾਣਾ ਇੰਨਾ ਮਜ਼ੇਦਾਰ ਖਾਧਾ ਨਾ ਕਿ ਅੱਲਾਹ ਪਾਕ ਨੇ ਇੰਨਾ ਅੱਛਾ ਰਿਜ਼ਕ ਦਿੱਤਾ ਕਿ ਜਿੰਨਾ ਸ਼ੁਕਰ ਅਦਾ ਕੀਤਾ ਜਾਵੇ ਅੱਲਾਹ ਪਾਕ ਦਾ, ਉਨਾ ਹੀ ਥੋੜਾ। ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਅਦਾ ਕਰਦੇ ਆ। ਇਸੇ ਦੇ ਨਾਲ ਜੀ ਅੱਜ ਦੇ ਵਲੋਗ ਦਾ ਇੱਥੇ ਐਂਡ ਕਰਦੇ। ਉਮੀਦ ਕਰਦੇ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਹੈ ਕਿ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਔਰ ਆਪਣੀ ਫੈਮ ਜ਼ਰੂਰ ਸ਼ੇਅਰ ਕਰੋ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣਾ ਔਰ ਆਪਣੀ ਫੈਮ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾਹ ਹਾਫਿਜ਼, ਅੱਲਾਹ ਨਿਗਹਿਬਾਨ।